ਸ਼ਾਮਲਿਕ ਨਾਜ਼ਰੀਨ ਡੇਲੀ ਸਵੇਲ ਬੈਠਕ ਦੇ ਵਿੱਚ ਮੈਂ ਹਾਂ ਤੁਹਾਡਾ ਦੋਸਤ ਤੁਹਾਡਾ ਹੋਸਟ ਗੁਰਵਿੰਦਰ ਅब्बास। ਇੱਕ ਲੰਬੀ ਮੁੱਦ ਪਿੱਛੋਂ ਵੱਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੇ ਡੇਲੀ ਸਵੇਲ ਬੈਠਕ ਦਾ ਸਿਲਸਿਲਾ ਨਵੇਂ ਸਿਰੋਂ ਵਾਪਸ ਸ਼ੁਰੂ ਕਰਨੇ हैं। ਸਭ ਤੋਂ ਪਹਿਲੇ ਡੇਲੀ ਸਵੇਲ ਬੈਠਕ ਦੇ ਵਿੱਚ ਮੈਂ ਤੁਹਾਡੇ ਕਿਤੇ ਜਿਨ ਕੇ ਆਇਆ ਸਹੀ ਰਿਫਤ अब्बास ਦਾ ਨਾਵਲ ਨੀਲੀਆਂ ਸਿੱਲਾਂ ਪਿੱਛੋਂ। ਇਹ ਨਾਵਲ ਦੀ ਪੜ੍ਹਤ ਕਰੇ ਸੁ 32 दरिया हैं इन नावल दिया कट्ठे झाकसूं देखसूं कि रिफत सही ने नीलियां सिला पिछू क्या डिठा। ये तो पहले कि मैं नावल शुरू करा तमाम दोस्तों तो अरदास है कि मेरा ये चैनल सब्सक्राइब करो ते नाल बैल आइकन भी दबा लो ताकि रोज़ दिहाड़ी जेड़े वेले भी नीलिया सिला पिछू दी कोई नवी किस्त खेन के आवा कहीं नवी दरी जो लंघू तो तुसा भी सारे नाल रहो। शुरू करेंदे हैं सैनी रिफत अब्बास का नावल नीलियां सिल्ला पिछू। पहली दरी है किस्से विच कत्ल। ਉਹ ਹੀਰ ਦੇ ਕਤਲ ਦੀ FIR ਦਰਜ ਕਰਾਉਣਾ ਚਾਹੁੰਦਾ ਹਾਂ। ਇਹ ਇੱਕ ਉਦਰੇਮਾ ਹਾਂ ਜਿਹੜਾ ਰੋਜ਼ ਦੀ ਹਯਾਤੀ ਵਿੱਚ ਉਕੂ ਪੈ ਗਿਆ। ਨਿਗਾਬਰ ਪਿੱਛੋਂ भावें कहीं नवी पुरानी किताब का बाखा कहीं सुनी अणसुनी कहानी का किड़वा यावत कहीं डिठे अणडिठे नाटक का पोखा पिया पाउंदा हा। वो कई घड़ी ध्यान एक पै गया जो हीर दे किस्से विच कहीं प्रीत नामे एक त्रेमित का कत्ल है। एक दी को लग्या जो ओ ई किस्से विच थीमण वाले कत्ल का मुद्दई है। कई दी प्रीत पिछू लुके कत्ल हयाती को बेतत्था करन वाली गाल है। यो जाहे जिथों कहीं किस्से दा मुंड विछोड़े दे पान ते पुजदे। मिलाप ते विछोड़े दा टकराव विचों एक किस्सा गो एक चस को बुणदे ते कत्ल जिया द्रोह ई चस पिछू लुक वेदे। अखीजे ई बांध विच मिलाप दी खाली अंध नखेड़े विच लह वेंदी। ए भावें ई वसूं विच किस्सा सुणावण अते सुणन वाले दे भाग दा मामला होवे जो एक अणडिठी चलत उन्हां को हयाती विचों कट के मौत दी गलियां ते पुजेंदी है। जो द्रोह ई किस्से विच भी थिया ते किस्सा खुद जीवन दे दग तू हट के हीर दी मौत बन गया। यावत ये किस्से दी बुणत पिछू कोई अणकथ्या दड़कार हा जो लोकें दा कत्ल किस्से को अगू वधावण दी उबाल विच लुक वेंदा हा। ये कौन हा जेड़ा किस्सियां तू दिखाई मंगदा हा जो किस्से विच थीवण वाली मौत को विसार के नवी मौत तो लग्या वञे। मौत दे निर्वार या कातिल तई पुजण कीते किस्से को पिछा वरना पौंदा हा पर उन्हें ये गाल होक दिती है जो किस्से कदहीं पिछा नहीं वलदे। भावें हीर दे किस्से विच भी इहो कम थिया हा जो हीर दा कत्ल किस्से को अगूहां दुरकावण दी तिखाई विच लुक गया हा। वो आदे हन पिछा वल के नहीं देखना ना तां पत्थर दे थीवे सो पिछा कत्ल थियाला था। 5 फरवरी 2017 ਉਹ ਮੁਲਤਾਨ ਦੇ किले ਦੀ ਚਾੜੀ ਚੜਿਆ ਤੇ ਦਮਦਮੇ ਦੀਆਂ ਪੌੜੀਆਂ ਤੇ ਵੰਝ ਬੈਠਾ। ਇਹ ਦਮਦਮੇ ਦੀ 10-12 ਸਾਲ ਪਹਿਲੇ ਜੁੜਬਾਤ ਹੈ ਤੇ ਹੁਣ 3 ਕੋਠਾ ਗੈਲਰੀਆਂ ਵਿੱਚ ਇਹ ਸ਼ਹਿਰ ਦੀ ਚਿੱਤਰਕਾਰੀ ਦਾ ਕੰਮ ਨਿਸ਼ਾਵਰ ਹੈ। ਇਹ ਅੰਦਰੂਨ ਸ਼ਹਿਰ ਦੇ रिवायती चित्रकारे ਜਾਂ चित्रा ਹਨ ਜਿਹੜੇ ਮੁਲਤਾਨੀ चित्रकारी ਦੇ ਨਾਲ ईरानी मेनातोरी ਦੇ ਵੀ ਅਟਕਲਕਾਰ ਹਨ ਤੇ ਘੋੜਿਆਂ ਉੱਤੇ ਬੈਠੇ ਹੋਏ ਧਾੜੇਲੇ ਨੂੰ ਬਹੁ ਹੁਬ ਨਾਲ ਚਿਤਰਦੇ ਹਨ। ਇਹ ਸਾਰੇ ਚਿੱਤਰਾਂ ਮੁਲਤਾਨ ਦੀ ਕਦੀਮ ਦੀ ਤਾਰੀਖ ਦੇ ਨਾਂ ਤੇ ਲੱਗਲ ਹਨ ਤੇ ਰਲ ਕੇ ਇੱਕ ਕਿੱਸਾ ਪਿਆ ਕਰਿੰਦਾ ਹਨ। ਇਹ ਸਾਰੇ ਚਿੱਤਰਾਂ ਮੁਲਤਾਨ ਦੀ
ਕਦੀਮ ਤਾਰੀਖ ਦੇ ਨਾਂ ਤੇ ਲੱਗੇ ਹਨ ਤੇ ਰਲ ਕੇ ਇੱਕ ਕਿੱਸਾ ਪਿਆ ਕਰੇਂਦਾ ਹਨ। ਇਹਨਾਂ ਚਿੱਤਰਾਂ ਵਿੱਚ ਯੂਨਾਨੀਆਂ, ਤੁਰਕਮਾਨਾਂ, ਅਰਬਾਂ, ਈਰਾਨੀਆਂ, ਅਫਗਾਨੀਆਂ, ਸਿੱਖਾਂ ਤੇ ਅੰਗਰੇਜ਼ਾਂ ਦੀ ਚੜ੍ਹਤ ਵਿੱਚੋਂ ਕਈ ਵਾਰਾਂ ਛਿੜਦੀਆਂ ਹਨ। ਸ਼ਹਿਰ ਦੇ ਘੇਰੇ ਵਿੱਚੋਂ ਅਲੰਗਾਂ ਅਤੇ ਬੂਹਿਆਂ ਦੇ ਟੁੱਟਣ ਦਾ ਸ਼ੋਰ ਮਚ ਗਿਆ। ਸ਼ਹਿਰ ਦੀਆਂ ਕੰਧਾਂ ਤੇ ਧਾੜਲ ਡਾਖਿਆਂ ਘੱਤ ਕੇ ਪੈ ਚੜ੍ਹਦੇ ਹਨ ਤੇ ਇੱਕ ਦੁਨੀਆ ਲੜਦੀ ਭਿੜਦੀ ਤਸਵੀਰਾਂ ਤੋਂ ਬੈਠਾਂਦੀ ਹੈ। ਪਹਿਲੇ ਮੰਜਨੀਕਾਂ ਤੇ ਵੱਧ ਤੋਪਾਂ ਨਾਲ ਕੰਧਾਂ ਵਿੱਚ ਬਾਹਰੇ ਨਿਕਲ ਆਏ। ਇਹ ਸਾਰੀਆਂ ਚਿੱਤਰਾਂ ਧਾੜਲ ਦੀ ਜਿੱਤ ਤੇ ਆਪਣੇ ਸ਼ਹਿਰ ਦੀ ਹਾਰ ਵਿੱਚੋਂ ਨਿਸ਼ਾਬਤ ਪਿਆ ਥੀਂਦੀਆਂ ਹਨ। ਇਹਨਾਂ ਵਿੱਚੋਂ ਕੋਈ ਵੀ ਚਿੱਤਰ ਘੇਰੇ ਬਾਤ ਆਏ ਹੋਏ ਸ਼ਹਿਰ ਦੀਆਂ ਵਿਹੜਿਆਂ ਵਿੱਚ ਜਾਂ ਗਲੀਆਂ ਤਾਈਂ ਨਾ ਪੁੱਜੀ ਹੈ। ਇਹਨਾਂ ਵਿੱਚੋਂ ਕਈ ਵੀ ਚਿੱਤਰ ਵਿੱਚ ਅੰਦਰੂਨ ਸ਼ਹਿਰ ਦੇ ਕਈ ਜਣੇ ਦੀ ਬੂਥੀ ਨਾ ਪਈ ਦਿਸਦੀ ਹੈ। ਇਹਨਾਂ ਵਿੱਚੋਂ ਕੋਈ ਵੀ ਚਿੱਤਰ ਨਾ ਦਸੇਂਦੀ ਹੈ ਜੋ ਧਾੜ ਦੀ ਮਾਰ ਉੱਤੇ ਆਏ ਹੋਏ ਸ਼ਹਿਰਾਂ ਦੇ ਕੂਚੇ ਤੇ ਬਾਜ਼ਾਰ ਕਿਵੇਂ ਨਿਦਰਦਨ। ਇਹ ਚਿੱਤਰਕਾਰ ਕਹਿੰਦੇ ਪਾਸੋਂ ਹਨ। ਇਹ ਚਿੱਤਰਕਾਰ ਮੁਲਤਾਨ ਦੀਆਂ ਗਲੀਆਂ ਦੇ ਵਸਨੀਕ ਹਨ, ਪਰ ਆਪਣੀ ਚਿੱਤਰਾਂ ਵਿੱਚੋਂ ਮੁਲਤਾਨ ਉੱਤੇ ਚੜ੍ਹਦੇ ਆਂਦੇ ਧਾੜੇਲੇ ਦਾ ਸਵਾਗਤ ਪੈ ਕਰਿੰਦੇ ਹਨ। ਇਹਨਾਂ ਚਿੱਤਰਾਂ ਦਾ ਰੰਗ ਨੀਲਾ ਚੜ੍ਹ ਮਾਰੇ ਦੀ ਧੱਜ ਅਤੇ ਅਸਮਾਨ ਦੀ ਖੁੱਲ ਦੇ ਬੁਲੰਦ ਰੂਪ, ਕਤਲ ਤੋਂ ਪਹਿਲੇ ਦੀ ਢਾਰਸ ਤੇ ਕਤਲ ਦੇ ਬਾਅਦ ਦੀ ਤਰਸਲਾ ਪਿਆ ਦਿੰਦਾ ਹੈ। ਨੀਲੇ ਰੰਗ ਕਤਲ को आसमानी ते इल्हामी भेद बना दिता हा। ये नीला रोगन दसेंदा हा जो शहर दा कतलाम एक जिम्मेवारी है ਜਿਹੜੀ ਇਹਨਾਂ ਸੂਰਮਿਆਂ ਪੂਰੀ ਕੀਤੀ ਹੈ। ਇਹਨਾਂ ਚਿੱਤਰ ਦਾ ਪੀਲਾ ਰੰਗ ਕਤਲ ਤੋਂ ਪਹਿਲੇ ਤੇ ਪਿੱਛਾਂ ਹਾਕਿਮ ਦੀ ਬੜਾਈ ਤੇ ਚੰਗਾਈ ਦੀ ਦਿਖਾਲੀ ਹੈ। ਇਹ ਪੀਲੀ ਬਾਂਦ ਵਿੱਚੋਂ ਭਾਵੇਂ ਚਿੱਤਰਕਾਰੇ ਦਸਾਇਆ ha ਜੋ ਨਵਾਂ ਬਾਦਸ਼ਾਹ ਬਹੁ ਭਾਗਵੰਦ ਅਤੇ ਦਿਆਲੂ ਹੈ। ਇਹ ਰੰਗ ਦੀ ਲਗਤ ਪਈ ਦਸੇਂਦੀ ਹੈ ਜੋ ਕਤਲਾਮ ਪਿੱਛੋਂ ਸ਼ਹਿਰ ਉੱਤੇ ਬਰਕਤ ਦਾ ਵੇਲਾ ਹੈ। ਇਹ ਪੀਲਾ ਵਕਰਾ ਮਕਤੂਲ ਸ਼ਹਿਰ ਵਿੱਚ ਨਵੇਂ ਹਾਕਿਮ ਦੇ ਘੋੜੇ ਅੱਗੋਂ ਟੁਰਦਾ ਹੋਇਆ ਨਹੀਂ ਹਾਂ। ਇਸ਼ੋ ਪੀਲਾ ਰੰਗ ਕੁੱਠੇ ਹੋਏ ਸ਼ਹਿਰ ਦਾ ਸਿਜ ਹਾਂ, ਜੈ ਵਿੱਚ ਕहीं ਕहीं ਜਾ ਰਤਵੇਲ ਰਲ ਗਈ ਹੈ। ਇਹਨਾਂ ਚਿੱਤਰਾਂ ਦਾ ਸਾਵਾ ਰੰਗ ਧਾੜਿਲ ਦੀ ਜਿੱਤ ਦਾ ਹੋਕਾ ਤੇ ਕਤਲਾਮ ਪਿੱਛੋਂ ਉਹਦੇ ਕੁੱਲਮ ਘੇਰੇ ਦੀ ਹੱਕਲ ਹਾਂ। ਇਹ ਸਾਵਾ ਰੰਗ ਇਹ ਗੱਲ ਦੀ ਚਰਚਾ ਹੈ ਜੋ ਇੱਕ ਵੱਡੇ ਕੁਠਾਲ ਪਿੱਛੋਂ ਸ਼ਹਿਰ ਦੀ ਸਾਰੀ ਔਖ ਟਲ ਗਈ ਹੈ। ਇਹਨਾਂ ਚਿੱਤਰਾਂ ਪਿੱਛੋਂ ਧਾੜਲ ਸੂਰਮਾ ਬਣ ਗਿਆ। ਦੀਗਰ ਤਈ ਉਹਦੀ ਉੱਚ ਸ਼ਹਿਰ ਤੋਂ ਆਇਲ ਦੋਸਤ ਨਾਰੰਗੀ ਇਥਾਂ ਪੁਜਾਈ ਤੇ ਦੂਹੇ ਕਿਲੇ ਤੋਂ ਹੇਠਾਂ ਕਿਤਾਬਾਂ ਦੀ ਇੱਕ ਦੁਕਾਨ ਵਿੱਚ ਲੈ ਗਏ। ਉਹ ਰਾਤ ਉਦੋਂ ਦੀਆਂ ਬਾਅਦ ਪਿੱਛੋਂ ਇਕੱਠੇ ਸੁੱਤੇ ਤੇ ਧੰਮੀ ਉਹਨਾਂ ਆਪਣੇ ਫਲੈਟ ਦੀ ਤਾਕੜੀ ਵਿੱਚੋਂ ਸ਼ਹਿਰ ਦੀਆਂ ਸੜਕਾਂ ਉੱਤੇ ਲੋਕਾਂ ਦੀ ਬਾਂਹ ਡਿੱਠੀ। ਅੱਜ ਉਹਨਾਂ ਅੰਦਰੂਨ ਸ਼ਹਿਰ ਦੇ ਪੁਰਾਣੇ ਕੁਤਬਖਾਨੇ ਤੇ ਮੰਨਣਾ ਹਾ ਤੇ ਹੀਰ ਦੇ ਨੁਸਖੇ ਇਕੱਠੇ ਕਰਨੇ ਹਨ। ਨਰੰਗੀ ਇੰਗਾਲ ਦੀ ਜਾਣਬੰਦੀ ਵਿੱਚੋਂ ਜੋ ਉਹ ਜਣਾ ਹੀਰ ਦੇ ਕਤਲ ਦੀ ਘਾਬਰ ਵਿੱਚ ਹੈ ਤੇ ਉਹ ਇੱਕ ਵਾਰੀ ਵੱਧ ਹੀਰ ਦੇ ਕਿੱਸਿਆਂ ਦੇ ਨਵੇਂ ਤੇ ਪੁਰਾਣੇ ਨੁਸਖਿਆਂ ਦੀ ਲੋੜ ਹੈ ਕੁਝ ਤੋਂ ਮੁਲਤਾਨ ਪੁੱਜ ਗਈ ਹੈ। ਕੱਲ ਸ਼ਾਮ ਉਹ ਸ਼ਹਿਰ ਵਿੱਚ ਕਿਤਾਬਾਂ ਦੀਆਂ ਨਵੀਆਂ ਦੁਕਾਨਾਂ ਵਿੱਚ ਗਏ ਤੇ ਚਰਾਗ ਅਵਾਨ, ਦਮੋਦਰ ਦਾਸ ਤੇ ਵਾਰਿਸ ਸ਼ਾਹ ਦੀ ਹੀਰ ਦੇ ਕਈ ਨੁਸਖੇ ਇਕੱਠੇ ਕੀਤੇ। ਇਹ ਘੜੀ ਉਹ ਬੋਲ ਦਰਵਾਜ਼ਾ ਅੰਦਰੂਨ ਮੁਲਤਾਨ ਪੈ ਵਹਿੰਦੇ ਹਨ ਜਿੱਥਾਂ ਛਾਪਾਖਾਨਾ ਆਮਣ ਪਿੱਛੋਂ ਮੁਲਤਾਨ ਦੇ ਕਈ ਕੁਤਬ ਛਪਾਰਿਆਂ ਯੂਨੀਵਰਸਿਟੀ ਦੇ ਸ਼ਾਇਰਾਂ ਤੇ ਅਦੀਬਾਂ ਦੀਆਂ ਕਿਤਾਬਾਂ ਛਾਪੀਆਂ ਹਨ ਤੇ ਕੁਝ ਵਰ੍ਹੇ ਪਹਿਲੇ ਤਈ ਬਾਜ਼ਾਰ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ। ਅੱਜ ਇੱਥਾਂ ਕੱਪੜੇ ਦੀਆਂ ਭੱਟਾਂ ਖੁੱਲ੍ਹ ਗਈਆਂ ਹਨ ਤੇ ਕਿਤਾਬਾਂ ਦੀ ਕੋਈ ਦਸ ਨਹੀਂ ਪਈ ਪਾਉਂਦੀ ਹੈ। ਉਹਨਾਂ ਇੱਕ ਬਾਜ਼ਾਰ ਤੋਂ ਕਿਤਾਬਾਂ ਦੀ ਦੁਕਾਨ ਦਾ ਪੁੱਛਾ। ਉਹ ਅੱਗੋਂ ਇੱਕ ਪਲਾਸਟਿਕ ਦੇ ਥਾਵਾਂ ਦੀ ਹੱਟੀ ਨੂੰ ਇਸ਼ਾਰਾ ਕੀਤਾ। ਉੱਥੇ ਇੱਕ ਬੁੱਢੜਾ ਜਣਾ ਉਹਨਾਂ ਕੋ ਆਪਣੀ ਹੱਟੀ ਦੇ ਪਿਛਲੇ ਪਾਸੇ ਘਿਣ ਗਿਆ ਜਿੱਥਾਂ ਲੱਕੜ ਦੀਆਂ ਅਲਮਾਰੀਆਂ ਵਿੱਚ ਪੁਰਾਣੀਆਂ ਕਿਤਾਬਾਂ ਤੇ ਕਿਤਾਬਚੇ ਪਏ ਹਨ। ਇੱਕ ਥੋੜੀ ਜਿਹੀ ਜਾ ਹੈ ਜਿੱਥਾਂ ਕਿਤਾਬਾਂ ਉੱਤੇ ਮੁਲਤਾਨ ਦੀ ਧੂੜ ਜੰਮ ਗਈ ਹੈ ਤੇ ਬਹੁਤ ਸਾਰੇ ਕਿਤਾਬਿਆਂ ਦੇ ਰੱਦੀ ਸਾਗੀ
ਬੰਡਲ ਬੈਠੇ ਪਏ ਹਨ। ਹੌਲੀ ਹੌਲੀ ਖੁੰਝੀ ਹੋਈ ਚਾਹ ਦੇ ਸੂਹੇ ਥੇ ਤੇ ਕਈ ਘੜੀ ਵਿੱਚੋਂ ਉਹਨਾਂ ਕੋਲ ਲੱਗਿਆ ਜੋ ਇਹ ਇੱਕ ਮੋਕਲਾ ਤੇ ਦਰੀਘਾ ਕਿਤਾਬ ਘਰ ਹੈ। ਛੱਤ ਨਾਲ ਇੱਕ ਪੀਲਾ 40 ਵੋਲਟ ਦਾ ਬਲਬ ਪਿਆ ਝੁਲਦਾ ਹਾ, ਪਰ ਕहीं झट ਵਿੱਚੋਂ ਜਾਪਿਆ ਜੋ ਬਹੁਤ ਸਾਰਾ ਚਾਨਣ ਪਿਆ ਆਂਦੇ। ਬੁੱਢਾ ਆਪਣੀ ਹੱਟੀ को विसार के चुपचाप थई खड़ गया। असां हीर दे छप्पे लुसिया किते आए हैं, उन आख्या। बुढ़ा कुछ न बोलिया ते हथ नाल इवें इशारा कीतस जो सामने अलमारियां हैं, तुसां कुछ बोलना है आप कोल घिन लो। पत हीर दे नुस्खियां दी गोल विच उन्हां को लग्या जो ये जा एक अणखुट जहान बन गई है जिथां वो हमेश तू किताबां पे बुलेंदे हैं। उन्हां जाणिया उन्हां जाणिया दरिग्यां बोखलियां ਅਤੇ ਉੱਚਾ ਅਲਮਾਰੀਆਂ ਵਿੱਚੋਂ ਉਹ ਕਈ ਕਦੀਮੀ ਭੇਦ ਤਾਣੀ ਪੁੱਜ ਗਏ ਹਨ। ਉਹਨਾਂ ਕੋਲ ਇਹ ਸ਼ਹਿਰ ਭਲ ਦੁਨੀਆ ਜਹਾਨ ਦਾ ਕਿਤਾਬਾਂ ਲਿਖਾਈਆਂ ਗਈਆਂ। ਬਹੁਤ ਸਾਰੀਆਂ ਪੁਰਸਾਂਗਾਂ ਤੱਕ ਉਹ ਅਲਮਾਰੀਆਂ ਦੇ ਉਤਲੇ ਖਾਨਿਆਂ ਤਾਈਂ ਪੁੱਜ ਗਏ। ਉਹ ਅਲਮਾਰੀਆਂ ਦੇ ਅੱਧ ਵਿੱਚ ਟੁਰਦੇ ਤੇ ਕਿਤਾਬਾਂ ਕੋ ਡੇਦੇ ਹੋਏ ਪਰੇ ਤਾਈਂ ਲੱਗੇ ਗਏ ਤੇ ਵੱਤ ਬਈਆਂ ਅਲਮਾਰੀਆਂ ਦੇ ਅੱਧ ਵਿੱਚੋਂ ਪਿੱਛਾਂ ਵੱਲੇ। ਇਹ ਪਿੱਛਾਂ ਵੱਲਣ ਉਹਨਾਂ ਆਪਣੀ ਮਰਜ਼ੀ ਦਾ ਕੀਤਾ ਨਾ ਤਾਂ ਕਿਤਾਬ ਘਰ ਵੀਆਂ ਵੀ ਅੱਗਾ ਪਿਆ ਵੇਂਦਾ ਹਾ। ਉਹਨਾਂ ਕੋਲ ਵਕਤ ਇਵੇਂ ਲੱਗਿਆ ਜੋ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਨਾਲ ਅਲਮਾਰੀਆਂ ਦੇ ਅੱਗੋਂ ਪਿੱਛੋਂ ਭੌਂਦੇ ਪੈਣ ਤੇ ਆਪਣੀ ਆਪਣੀ ਲੋੜ ਦੀਆਂ ਕਿਤਾਬਾਂ ਪੈ ਲੈਣ। ਵਕਤ ਇਹ ਲੋਕ ਵਧਣ ਪੈ ਗਏ ਤੇ ਨਾਲ ਨਾਲ ਕੁਤਬਖਾਨਾ ਵੀ ਢੇਰ ਦਰੀਘਾ ਅਤੇ ਮੋਕਲਾ ਥੀ ਗਿਆ। ਬਹੁਤ ਸਾਰੇ ਲੋਕ ਉੱਚੇ ਅਲਾਹ ਵਿੱਚ ਕਿਤਾਬਾਂ ਦਾ ਨਾਂ ਗਿਣਨ ਅਤੇ ਉਹਨਾਂ ਨੂੰ ਅਲਮਾਰੀਆਂ ਵਿੱਚੋਂ ਕੱਢਣ ਪੈ ਗਏ। ਜੀ ਦੋਸਤੋ, ਇਹ ਹੈ ਪਹਿਲੀ ਦਰੀ ਅੱਜ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਨੀਲਿਆਂ ਸਿਲਾਂ ਪਿੱਛੋਂ ਦੀਆਂ 31 ਦਰਿਆ ਬਾਕੀ ਹਨ। ਤੁਸੀਂ ਸਾਰੇ ਨਾਲ ਰੱਖੋ। ਅਸਾਂ ਅਗਲੀ ਦਰੀ ਜਿਨ ਕੇ ਪਲ ਤੁਹਾਡੇ ਨਾਲ ਹਾਲ ਹਵੀਲਾ ਕरेसूं ਤੁਹਾਡੇ ਨਾਲ ਸਾਂਝੀ करेसूं। ਅੱਜ ਆਪਣੇ ਦੋਸਤ ਆਪਣੇ ਹੋਸਟ बदन फर अब्बास को इजाज़त दो। रब सोने के हवाले।